ਅੱਜ ਦੀ ਜਿਹੜੀ ਮੇਨ ਖਬਰ ਹੈਗੀ ਆ ਉਹ ਵਾਈਸ ਪ੍ਰੈਜ਼ੀਡੈਂਟ ਜੇਡੀ ਵੈਂਸ ਤੇ ਜੋ ਸੈਕਟਰੀ ਆਫ ਸਟੇਟ ਮਾਰਕੋ ਰੂਬੀਓ ਆ ਉਹ ਜਿਸ ਟਾਈਮ ਆਪਾਂ ਤੁਹਾਡੇ ਨਾਲ ਹੁਣ ਖਬਰਾਂ ਸਾਂਝੀਆਂ ਕਰ ਰਹੇ ਆ ਉਹ ਗ੍ਰੀਨਲੈਂਡ ਦੇ ਆਫੀਸ਼ੀਅਲਸ ਦੇ ਨਾਲ ਗੱਲਬਾਤ ਕਰ ਰਹੇ ਹੈਗੇ ਆ ਕਿ ਕਿਸ ਤਰ੍ਹਾਂ ਜਿਹੜਾ ਗ੍ਰੀਨਲੈਂਡ ਆ ਉਹ ਅਮਰੀਕਾ ਆਪਣੇ ਕਬਜ਼ੇ 'ਚ ਲੈਣਾ ਚਾਹੁੰਦਾ ਬਾਈ ਫੋਰਸ ਜਾਂ 700 ਬਿਲੀਅਨ ਡਾਲਰ ਦਾ ਖਰੀਦ ਕੇ ਜਾਂ ਹੋਰ ਕਿਸੇ ਜਿਹੜਾ ਆਲਟਰਨੇਟਿਵ ਤਰੀਕੇ ਦੇ ਤਹਿਤ ਸੋ ਮੀਟਿੰਗ ਉਸ ਟਾਈਮ ਹੋ ਰਹੀ ਹੈ ਜਿਸ ਟਾਈਮ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਕੁਝ ਮਿੰਟ ਪਹਿਲਾਂ ਇਹ ਕਿਹਾ ਵੀ ਅਸੀਂ ਐਨੀਥਿੰਗ ਲੈਸ ਦੈਨ ਯੂਐਸ ਕੰਟਰੋਲ ਆਫ ਗ੍ਰੀਨਲੈਂਡ ਇਜ਼ ਅਨਐਕਸੈਪਟੇਬਲ। ਉਹ ਕਹਿੰਦੇ ਵੀ ਜੇ ਪੂਰਾ ਗ੍ਰੀਨਲੈਂਡ ਸਾਡੇ ਕੰਟਰੋਲ 'ਚ ਨਹੀਂ ਹੈਗਾ ਤਾਂ ਇਹ ਇੱਕ ਤਰ੍ਹਾਂ ਨਾਲ ਅਨਐਕਸੈਪਟੇਬਲ ਹੈਗਾ ਆ। ਇਹ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਜਿਹੜੀ ਸਟੇਟਮੈਂਟ ਆ ਉਹ ਜਾਰੀ ਕੀਤੀ ਆ ਇਸ ਮੀਟਿੰਗ ਤੋਂ ਪਹਿਲਾਂ। ਜਿਹੜੇ ਰੈਜ਼ੀਡੈਂਟਸ ਹੈਗੇ ਆ ਉਹ ਜੋ ਗ੍ਰੀਨਲੈਂਡ ਦੇ ਵਿੱਚ ਹੈਗੇ ਆ ਉਹ ਕਹਿੰਦੇ ਵੀ ਅਸੀਂ ਨਾ ਤਾਂ ਸੇਲ ਤੇ ਹੈਗੇ ਆ ਤੇ ਨਾ ਹੀ ਅਸੀਂ ਅਮਰੀਕਾ ਦੇ ਨਾਲ ਜਾਣਾ ਚਾਹੁੰਦੇ ਹੈਗੇ ਆ। ਕਹਿੰਦੇ ਅਸੀਂ ਆਲਰੇਡੀ ਜੋ ਡੈਨਮਾਰਕ ਆ ਉਹਦੇ ਨਾਲ ਖੁਸ਼ ਹੈਗੇ ਆ ਤੇ ਦੂਸਰੇ ਪਾਸੇ ਕਾਫੀ ਜ਼ਿਆਦਾ ਜਿਹੜਾ ਮਿਲਟਰੀ ਦੀ ਪ੍ਰੈਜ਼ੈਂਸ ਵੀ ਉਹਨਾਂ ਨੇ ਕਿਹਾ ਵੀ ਸਾਡੀ ਜਿਹੜੀ ਸਿਕਿਉਰਿਟੀ ਦੇ ਲਈ ਸਾਨੂੰ ਬਾਹਰ ਰਹਿਣ ਦੇ ਲਈ ਕਿਹਾ ਗਿਆ ਹੈਗਾ। ਤੇ ਜਿਸ ਤਰ੍ਹਾਂ ਮੈਂ ਪਹਿਲਾਂ ਤੁਹਾਨੂੰ ਦੱਸਿਆ ਵੀ ਯੂਐਸ ਕਹਿੰਦੇ ਭਈ ਗਵਰਨਮੈਂਟ ਇਹ ਕਹਿ ਰਹੀ ਹੈ ਵੀ ਅਸੀਂ 700 ਬਿਲੀਅਨ ਡਾਲਰ ਤੱਕ ਪੇ ਕਰਨ ਲਈ ਵੀ ਤਿਆਰ ਹੈਗੇ ਆ ਜੇ ਗ੍ਰੀਨਲੈਂਡ ਵਾਲੇ ਉਹ ਆਪਣੇ ਆਪ ਨੂੰ ਵੇਚ ਦਿੰਦੇ ਹੈਗੇ। ਇਹ ਤਿੰਨ ਲੋਕ ਜਿਹੜੇ ਫੈਮਿਲੀਅਰ ਆ ਇਸ ਕਾਸਟ ਐਸਟੀਮੇਟ ਦੇ ਵਿੱਚ ਉਹਨਾਂ ਨੇ ਇਹ ਦੱਸਿਆ ਆ। ਸੋ ਪੋਪੂਲੇਸ਼ਨ ਬੜੀ ਘੱਟ ਆ ਗ੍ਰੀਨਲੈਂਡ ਦੀ ਪਰ ਏਰੀਆ ਜਿਹੜਾ ਆ ਉਹ 8 ਲੱਖ ਸਕੁਅਰ ਮਾਈਲ ਜਿੱਦਾਂ ਆਈਲੈਂਡ ਹੈਗਾ ਆ ਬਫਰ ਆ ਆਰਕਟਿਕ ਅਗੇਂਸਟ ਅਮਰੀਕਾ ਦੇ ਟੌਪ ਐਡਵਰਸਰੀਜ਼ ਦੇ ਵਿੱਚ। ਸੋ ਟਰੰਪ ਉਹਨਾਂ ਨੇ ਕਿਹਾ ਵੀ ਕਿਸੇ ਵੀ ਮੌਕੇ ਦੇ ਤਹਿਤ ਆਪਾਂ ਇਹ ਨਹੀਂ ਚਾਹੁੰਦੇ ਵੀ ਰਸ਼ੀਆ ਜਾਂ ਚਾਈਨਾ ਗ੍ਰੀਨਲੈਂਡ ਵਾਲੇ ਏਰੀਏ 'ਚ ਹੋਵੇ। ਸੋ ਇਸ ਕਰਕੇ ਆਪਾਂ ਨੇ ਇਸ ਨੂੰ ਜਿਹੜਾ ਆ ਆਪਣੇ ਅੰਡਰ ਲੈਣਾ ਹੈਗਾ। ਬਿਲਕੁਲ ਡੈਨਮਾਰਕ ਨੇ ਅੱਜ ਦੱਸਿਆ ਵੀ ਉਹ ਆਪਣੀ ਜਿਹੜੀ ਮਿਲਟਰੀ ਪ੍ਰੈਜ਼ੈਂਸ ਆ ਉਸ ਨੂੰ ਵਧਾ ਰਹੇ ਆ। ਏਅਰਕ੍ਰਾਫਟ ਸ਼ਿਪਸ ਤੇ ਹੋਰ ਫੌਜੀ ਉਹਨਾਂ ਨੂੰ ਗ੍ਰੀਨਲੈਂਡ ਦੇ ਵਿੱਚ ਘੱਲ ਰਹੇ ਹੈਗੇ ਆ। ਡੈਨਮਾਰਕ ਦੇ ਡੇਨਸ ਕਹਿੰਦੇ ਆ ਵੀ ਟਰੰਪ ਨੇ ਇਹ ਕਿਹਾ ਸੀਗਾ ਵੀ ਇਹ ਪ੍ਰੋਟੈਕਟ ਕਰਨ ਦੇ ਲਈ ਗ੍ਰੀਨਲੈਂਡ ਨੂੰ ਬਾੜੇ ਸੀਰੀਅਸ ਨਹੀਂ ਹੈਗੇ। ਇਸ ਕਰਕੇ ਹੁਣ ਡੈਨਮਾਰਕ ਵਾਲੇ ਕਹਿ ਰਹੇ ਵੀ ਨਹੀਂ ਦੇਖੋ ਜੀ ਅਸੀਂ ਫੌਜ ਲਾ ਰਹੇ ਹਾਂ ਹੋਰ ਸਮੁੰਦਰੀ ਬੇੜੇ ਇੱਥੇ ਰੱਖ ਰਹੇ ਆ ਤੇ ਏਅਰਕ੍ਰਾਫਟ ਜਹਾਜ਼ ਵੀ ਜਿਹੜੇ ਆ ਉੱਥੇ ਲਾਏ ਜਾ ਰਹੇ ਆ। ਡੈਨਿਸ਼ ਡਿਫੈਂਸ ਮਿਨਿਸਟਰੀ ਦੀ ਸਟੇਟਮੈਂਟ ਤੋਂ ਉਹਨਾਂ ਨੇ ਕਿਹਾ ਵੀ ਜਿਹੜੀ ਸਿਕਿਉਰਿਟੀ ਪਾਲਿਸੀ ਟੈਨਸ਼ਨਸ ਆ ਉਹ ਆਰਟਿਕ ਦੇ ਵਿੱਚ ਵਧਣ ਕਰਕੇ ਆਪਾਂ ਇਹ ਆਪਣੀ ਜਿਹੜੀ ਫੌਜ ਆ ਉਸ ਨੂੰ ਉੱਥੇ ਵਧਾ ਰਹੇ ਆ। ਡੈਨਮਾਰਕ ਦੇ ਨਿਊਜ਼ ਮੀਡੀਆ ਆਊਟਲੈਟ ਨੇ ਉਸ ਫੁਟੇਜ ਨੂੰ ਬ੍ਰੌਡਕਾਸਟ ਕੀਤਾ ਜਿਸ ਦੇ ਵਿੱਚ ਇੱਕ ਛੋਟਾ ਮਿਲਟਰੀ ਦਾ ਜੈਟ ਨੁਕ ਗ੍ਰੀਨਲੈਂਡ ਦਾ ਜਿਹੜਾ ਸਨੋ ਬਾਉਂਡ ਕੈਪੀਟਲ ਆ ਉੱਥੇ ਉਤਰਿਆ ਜਿਸ ਤੋਂ ਕੁਝ ਕੁ ਫੌਜੀ ਜਿਹੜੇ ਆ ਉਹ ਉਤਰੇ ਨਜ਼ਰ ਆ ਰਹੇ ਆ। ਕੀ ਇੰਨਾ ਕਰਨ ਦੇ ਨਾਲ ਡੈਨਮਾਰਕ ਦੀ ਪਿੱਠ ਤੋਂ ਟਰੰਪ ਹੁਣੇ ਉਤਰ ਜਾਣਗੇ ਇਹ ਦੇਖਣਾ ਹੋਊਗਾ। ਪਰ ਜਿੱਦਾਂ ਤੁਸੀਂ ਬਿਆਨ ਉਹਨਾਂ ਦਾ ਅੱਜ ਜ਼ਿਕਰ ਕੀਤਾ ਆ ਵੀ ਬਹੁਤ ਜ਼ਿਆਦਾ ਇੰਪੋਰਟੈਂਟ ਆ ਆਪਣੇ ਫੌਜੀ ਉੱਥੇ ਵਧਾ ਕੇ ਸਿਕਿਉਰਿਟੀ ਦਾ ਹਵਾਲਾ ਦੇ ਕੇ ਕੀ ਡੈਨਮਾਰਕ ਹੁਣ ਕਹੂਗਾ ਵੀ ਇਸ ਤਰੀਕੇ ਦੇ ਨਾਲ ਹੈ ਜਾਂ ਨਹੀਂ। ਇਹ ਹੁਣ ਦੇਖਣਾ ਹੋਊਗਾ ਕਿ ਟਰੰਪ ਹੁਣੇ ਮੰਨਦੇ ਆ ਇਹ ਔਖਾ ਜਿਹੜਾ ਉਹ ਲੱਗ ਰਿਹਾ ਆ। ਸੋ ਜਿਸ ਤਰੀਕੇ ਦੇ ਨਾਲ ਸੈਕਟਰੀ ਆਫ ਸਟੇਟ ਤੇ ਉਪ ਰਾਸ਼ਟਰਪਤੀ ਜੇਡੀ ਵੈਂਸ ਦੋਨੋਂ ਹੀ ਡੈਨਮਾਰਕ ਦੇ ਅਧਿਕਾਰੀਆਂ ਦੇ ਨਾਲ ਮੀਟਿੰਗਸ ਦੇ ਵਿੱਚ ਲੱਗੇ ਹੋਏ ਆ ਵੀ ਇਹਦੇ ਵਿੱਚ ਜਿਹੜਾ ਆ ਉਹ ਦੇਖਦੇ ਆ ਵੀ ਕੀ ਜਿਹੜਾ ਬਣਦਾ ਆ। ਕੋਲਡ ਵਾਰ ਦੇ ਵਿੱਚ ਯੂਐਸ ਨੇ ਉੱਥੇ ਜਿਹੜੇ ਕਈ ਬੇਸ ਆ ਗ੍ਰੀਨਲੈਂਡ ਦੇ ਵਿੱਚ ਉਹ ਬਣਾ ਕੇ ਰੱਖੇ ਹੋਏ ਸੀਗੇ। ਫਿਰ ਇਵੈਂਚੁਅਲੀ ਉਹਨਾਂ ਨੂੰ ਕੱਟ ਬੈਕ ਕਰ ਦਿੱਤਾ ਤੇ ਹੁਣ ਇੱਕ ਰਿਮੋਟ ਮਿਸਲ ਟਰੈਕਿੰਗ ਸਟੇਸ਼ਨ ਗ੍ਰੀਨਲੈਂਡ ਦੇ ਵਿੱਚ ਅਮਰੀਕਾ ਦਾ ਜ਼ਰੂਰ ਹੈਗਾ ਆ। ਬੀਤੇ ਦਿਨਾਂ ਦੇ ਵਿੱਚ ਜਦੋਂ ਪਿਛਲੇ ਸਾਲ ਦੇ ਵਿੱਚ ਟਰੰਪ ਹੁਣਾਂ ਦੇ ਸਹੁੰ ਚੁੱਕ ਸਮਾਗਮ ਤੋਂ ਬਾਅਦ 'ਚ ਇਹਨਾਂ ਨੇ ਗ੍ਰੀਨਲੈਂਡ ਦੀ ਗੱਲ ਕੀਤੀ ਸੀ ਤਾਂ ਉਪ ਰਾਸ਼ਟਰਪਤੀ ਉਹਨਾਂ ਨੂੰ ਕਿਹਾ ਵੀ ਸੀ ਉੱਥੇ ਨਾ ਆਇਓ ਗ੍ਰੀਨਲੈਂਡ ਵਾਲਿਆਂ ਨੇ ਪਰ ਫਿਰ ਵੀ ਉੱਥੇ ਜਿਹੜਾ ਉਹ ਗਏ ਸੀਗੇ ਤੇ ਇਹੀ ਦੁਹਾਈ ਪਾ ਕੇ ਆਏ ਸੀਗੇ ਵੀ ਡੈਨਮਾਰਕ ਵਾਲੇ ਇਹਨਾਂ ਦਾ ਧਿਆਨ ਬਿਲਕੁਲ ਵੀ ਜਿਹੜਾ ਉਹ ਨਹੀਂ ਰੱਖ ਰਹੇ ਪਰ ਉੱਥੋਂ ਦੇ ਲੋਕ ਕੁਝ ਹੋਰ ਤਰੀਕੇ ਦੇ ਨਾਲ ਸੋਚ ਰਹੇ ਹੈਗੇ ਆ। ਸੋ ਡੈਨਮਾਰਕ ਨੇ ਹੁਣ ਇਹ ਸਾਰੇ ਘਟਨਾਕ੍ਰਮ ਗੱਲਾਂ ਬਾਤਾਂ ਤੋਂ ਬਾਅਦ ਦੇ ਵਿੱਚ ਕੁਝ ਫੌਜੀ ਜਹਾਜ਼ ਤੇ ਜਿਹੜੇ ਏਅਰਕ੍ਰਾਫਟ ਆ ਉਹਨਾਂ ਨੂੰ ਉੱਥੇ ਹੁਣ
ਘੱਲਿਆ ਹੈਗਾ ਆ। ਉੱਥੋਂ ਦੇ ਜਿਹੜੇ ਡਿਫੈਂਸ ਐਨਾਲਿਸਟ ਆ ਡੈਨਮਾਰਕ ਦੇ, ਉਹ ਕਹਿੰਦੇ ਵੀ ਦੋਹਰਾ ਮੈਸੇਜ ਇਸ ਕਦਮ ਦੇ ਨਾਲ ਡੈਨਮਾਰਕ ਦੇ ਦੁਆਰਾ ਦਿੱਤਾ ਜਾ ਰਿਹਾ ਆ। ਕਹਿੰਦੇ ਵੀ ਇੱਕ ਪਾਸੇ ਇਹ ਆ ਵੀ ਉਹ ਰਿਸਪੌਂਸਿਵਨੈਸ ਦਿਖਾ ਰਹੇ ਆ ਵੀ ਹਾਂ ਗੱਲ ਨੂੰ ਜਿਹੜਾ ਉਹ ਸੁਣ ਰਹੇ ਆ, ਤੇ ਨਾਲ ਹੀ ਕਹਿੰਦੇ ਵੀ ਨਾਲ ਇਹ ਵੀ ਦਿਖਾ ਰਿਹਾ ਡੈਨਮਾਰਕ ਵੀ ਟਰੰਪ ਹੁਣਾਂ ਦੀਆਂ ਗੱਲਾਂ ਨੂੰ ਤੇ ਉਹਨਾਂ ਦੇ ਦੁਆਰਾ ਜੋ ਇਹ ਬਿਆਨ ਦਿੱਤੇ ਜਾ ਰਹੇ ਉਹਨਾਂ ਨੂੰ ਬੜੇ ਗੰਭੀਰਤਾ ਦੇ ਨਾਲ ਸੀਰੀਅਸਲੀ ਉਹ ਲੈ ਰਹੇ ਹੈਗੇ ਆ। ਸੋ ਨਾਟੋ ਅਲਾਇੰਸ ਹੈਗਾ ਆ। ਹੁਣ ਦੇਖੋ ਜੇ ਤਾਂ ਹਰਜੋਤ ਸਿੰਘ ਜੀ ਇਕੱਲੀ ਸਿਕਿਉਰਿਟੀ ਦੀ ਗੱਲ ਆ, ਫਿਰ ਤਾਂ ਨਾਟੋ ਦੇ ਅੰਡਰ ਹੀ ਆ। ਸੋ ਜੇ ਨਾਟੋ ਦੇ ਅੰਡਰ ਆ, ਫਿਰ ਅਮਰੀਕਾ ਐਜ਼ ਆਪ ਆ ਜਾਂ ਬਾਕੀ ਨਾਟੋ ਦੇ ਮੈਂਬਰਾਂ ਚੋਂ ਕੋਈ ਉੱਥੇ ਆ, ਫਿਰ ਤਾਂ ਉਹਦਾ ਕੋਈ ਫਰਕ ਜਿਹੜਾ ਉਹ ਨਹੀਂ ਪੈਣਾ ਚਾਹੀਦਾ। ਪਰ ਮਸਲਾ ਇਕੱਲਾ ਸਿਕਿਉਰਿਟੀ ਦਾ ਨਹੀਂ, ਸਿਕਿਉਰਿਟੀ ਦੀ ਆੜ ਦੇ ਵਿੱਚ ਸਿਕਿਉਰਿਟੀ ਇੱਕ ਸਮੋਕ ਸਕਰੀਨ ਬਣਾਇਆ ਹੋਇਆ ਆ ਇਸ ਟਾਈਮ ਟਰੰਪ ਹੁਣਾਂ ਨੇ, ਪ੍ਰਸ਼ਾਸਨ ਨੇ, ਤਾਂ ਜੋ ਗ੍ਰੀਨਲੈਂਡ ਦੇ ਉੱਤੇ ਜਿਹੜਾ ਕਬਜ਼ਾ ਆ ਉਸ ਨੂੰ ਲਿਆ ਜਿਹੜਾ ਉਹ ਜਾ ਸਕੇ। ਸੋ ਇੱਥੇ ਬਹੁਤ ਸਾਰੇ ਜਿਹੜੇ ਸੋਵਰਨ ਮੁਲਕ ਜਾਂ ਸੋਵਰਨਿਟੀ ਹਾਸਲ ਕਰਨ ਵਾਲੇ ਜਿਹੜੇ ਲੋਕ ਆ, ਉਹ ਜਦੋਂ ਇੱਕ ਮੁਲਕ ਦੇ ਉੱਤੇ ਇਸ ਤਰੀਕੇ ਦੇ ਨਾਲ ਕਬਜ਼ਾ ਹੋ ਰਿਹਾ ਕਿਸੇ ਹੋਰ ਮੁਲਕ ਦਾ, ਉਸ ਦੀ ਜਦੋਂ ਖੁਸ਼ੀ ਮਨਾਉਂਦੇ ਆ ਤਾਂ ਜਾਂ ਉਸ ਨੂੰ ਕਹਿੰਦੇ ਆ ਵੀ ਓਕੇ ਆ ਗੱਲ, ਫਿਰ ਤਾਂ ਉਹ ਗੱਲ ਉਹਨਾਂ ਦੀ ਆਪਣੀ ਸੋਵਰਨਿਟੀ ਵਾਲੀ ਹਵਾ ਦੇ ਵਿੱਚ ਹੀ ਉੱਡ ਜਾਂਦੀ। ਫਿਰ ਕੱਲ ਨੂੰ ਕੋਈ ਵੀ ਤੁਹਾਡੇ ਮੁਲਕ ਦੇ ਉੱਤੇ ਵੀ ਜਾਂ ਤੁਹਾਡੇ ਦਾਅਵੇ ਨੂੰ ਵੀ ਇਹ ਨਕਾਰ ਦੂਗਾ ਵੀ ਨਹੀਂ ਜੀ ਸਾਡੀ ਸਿਕਿਉਰਿਟੀ ਕੰਸਰਨ ਦੇ ਕਰਕੇ ਇਹ ਇਲਾਕਾ ਜਿਹੜਾ ਅਸੀਂ ਤਾਂ ਦੱਬ ਕੇ ਜਿਹੜਾ ਉਹ ਰੱਖਿਆ ਹੋਇਆ ਆ, ਫਿਰ ਤਾਂ ਜਿਸ ਕੀ ਲਾਠੀ ਉਸ ਕੀ ਭੈਂਸ, ਉਹ ਗੱਲ ਜਿਹੜੀ ਸਥਿਤੀ ਦੇ ਵਿੱਚ ਅੱਗੇ ਨੂੰ ਜਿਹੜੀ ਉਹ ਵੱਧਦੀ ਜਾਵੇਗੀ। ਜੀ।